ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1764 ਚ ਭਰਤਪੁਰ ਦੇ ਰਾਜੇ ਸੂਰਜਮਲ ਨੂੰ ਜਿਹੜਾ ਨਜ਼ੀਬੂ ਰੋਹੇਲਾ ਪਠਾਨ ਸੀ, ਨਜ਼ੀਬੂ ਦੌਲਾ, ਉਹਨੇ ਮਾਰ ਦਿੱਤਾ ਔਰ ਉਹਦੇ ਪੁੱਤਰ ਨੇ ਸਿੱਖਾਂ ਦੀ ਮਦਦ ਮੰਗੀ। ਸਿੱਖ ਜਥੇ ਜਿਹੜੇ ਨੇ ਉਹ ਦਿੱਲੀ ਵੱਲ ਰਵਾਨਾ ਹੋਏ ਔਰ ਪਹਿਲਾਂ ਤਾਂ ਕਿਲੇ 'ਚ ਵੜ ਗਿਆ ਜਿਹੜਾ ਰੋਹੇਲਾ ਸੀ, ਬਾਅਦ 'ਚ ਬਾਹਰ ਨਿਕਲਿਆ ਔਰ ਸਿੱਖਾਂ ਦੇ ਹੱਥਾਂ ਨਾਲ ਸਿੱਧੀ ਟੱਕਰ ਦੇ ਵਿੱਚ ਉਹਦਾ ਕਾਫੀ ਨੁਕਸਾਨ ਹੋਇਆ। ਇਹ 1764 ਦੀ ਗੱਲ ਹੈ ਜੀ। 1853 'ਚ ਜਦੋਂ ਕਿ ਪੰਜਾਬ ਅੰਗਰੇਜ਼ਾਂ ਨੇ ਹਥਿਆ ਲਿਆ ਸੀ ਤੇ ਜੌਨ ਲਾਰੈਂਸ ਨੂੰ ਚੀਫ ਕਮਿਸ਼ਨਰ ਜਿਹੜਾ ਸਿੱਖ ਰਾਜ ਦਾ ਅਪੁਆਇੰਟ ਕੀਤਾ ਗਿਆ ਅੰਗਰੇਜ਼ਾਂ ਵੱਲੋਂ। 1918 ਦੇ ਵਿੱਚ ਅੰਮ੍ਰਿਤਸਰ ਦੀ ਮਿਊਨਿਸਪਲ ਕਮੇਟੀ ਨੇ ਮਤਾ ਕੀਤਾ ਕਿ ਸੰਤੋਖਸਰ ਜਿਹੜਾ ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਸਰੋਵਰ ਹੈ, ਹਰਿਮੰਦਰ ਸਾਹਿਬ ਦਾ ਸਰੋਵਰ ਬਣਨ ਤੋਂ ਪਹਿਲਾਂ ਵੀ ਜਿਹੜੀ ਪਹਿਲੀ ਜਿਹੜੀ ਹੈ ਉਹ ਐਸਟੈਬਲਿਸ਼ਮੈਂਟ ਹੋਈ ਜਾਂ ਪਹਿਲਾ ਕਾਰ ਸੇਵਾ ਨਾਲ ਬਣਿਆ ਉਹ ਸੰਤੋਖਸਰ ਸੀ। ਉਹਨਾਂ ਨੇ ਕਿਹਾ ਜੀ ਬਹੁਤ ਗੰਦਾ ਹੈ, ਇੱਥੇ ਪਾਣੀ ਲੋਕ ਕੱਪੜੇ ਧੋਂਦੇ ਨੇ, ਦੂਜਾ ਕਰਦੇ ਨੇ ਔਰ ਜਿਵੇਂ ਹੁਣ ਇਹਨਾਂ ਨੇ ਡਰਾਮਾ ਕਰਕੇ ਟੈਂਕੀ ਤੋੜ ਦਿੱਤੀ, ਪਹਿਲਾਂ ਬਣਾਈ ਫਿਰ ਤੋੜ ਦਿੱਤੀ ਜੀ। ਲੇਕਿਨ ਸਿੱਖਾਂ ਵੱਲੋਂ ਪ੍ਰੋਟੈਸਟ ਕਰਨ ਤੋਂ ਬਾਅਦ ਉਹਨਾਂ ਨੇ ਉਸ ਸਰੋਵਰ ਨੂੰ ਨਹੀਂ ਪੂਰਿਆ, ਲੇਕਿਨ ਮਤਾ ਕਰ ਦਿੱਤਾ ਸੀ ਕਿ ਇਹਨੂੰ ਪੂਰ ਦਿਓ। ਇਹ 1918 ਦੀ ਗੱਲ ਹੈ। 1952 ਦੇ ਵਿੱਚ ਜਨਰਲ ਇਲੈਕਸ਼ਨਾਂ ਭਾਰਤ ਦੇ ਵਿੱਚ ਅਨਾਊਂਸ ਹੋਈਆਂ ਪਾਰਲੀਮੈਂਟ ਦੀਆਂ। ਸੰਵਿਧਾਨ 1950 'ਚ ਲਾਗੂ ਹੋਇਆ ਸੀ। ਉਹਦੇ ਥੱਲੇ ਨਹਿਰੂ ਬੜਾ ਹੰਕਾਰਿਆ ਹੋਇਆ ਸੀ, ਪਟਿਆਲੇ ਵੀ ਆਇਆ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਦੋਂ ਉਹ ਬੋਲਣ ਲੱਗਾ ਤਾਂ ਉਦੋਂ ਪੰਜਾਬੀ ਸੂਬੇ ਦੀ ਗੱਲ ਸ਼ੁਰੂ ਹੋ ਗਈ ਸੀ। ਸੋ ਕੁਝ ਨੌਜਵਾਨ ਜਿਹੜੇ ਅੱਗੇ ਸੀ ਉਹਨਾਂ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲਾਏ। ਨਹਿਰੂ ਨੂੰ ਭੁੱਲ ਗਿਆ ਆਪਣਾ ਆਪਾ, ਬਹੁਤ ਗੁੱਸੇ 'ਚ ਆ ਗਿਆ, ਕੰਬਣ ਲੱਗ ਗਿਆ। ਕਿਸੇ ਨੇ ਨੌਜਵਾਨ ਨੇ ਉੱਠ ਕੇ ਅੱਗੋਂ ਮਾਈਕ ਖੋਹ ਲਿਆ। ਸੋ ਉਹ ਨਹਿਰੂ ਕਦੇ ਵੀ ਨਹੀਂ ਔਰ ਉੱਥੇ ਵੀ ਉਹਨੇ ਨਹਿਰੂ ਨੇ ਕੰਬਦੇ ਨੇ ਕਿਹਾ ਕਿ ਮੈਂ ਦੇਸ਼ ਦੀ ਹੋਰ ਵੰਡ ਨਹੀਂ ਐਕਸੈਪਟ ਕਰ ਸਕਦਾ ਜੀ ਔਰ ਅਸੀਂ ਕੁਚਲ ਦਿਆਂਗੇ। ਸੋ ਇਹ ਜਿਹੜੀ ਇਹਨਾਂ ਦੀ ਮਾਨਸਿਕਤਾ ਰਹੀ ਹੈ ਉਦੋਂ ਤੋਂ ਹੀ ਇਹੀ ਰਹੀ ਹੈ ਔਰ ਉਹਦੇ ਥੱਲੇ ਫਿਰ ਜਿਸ ਤਰੀਕੇ ਦੇ ਨਾਲ ਸਿੱਖਾਂ ਨਾਲ ਡੀਲ ਕੀਤਾ ਨਹਿਰੂ ਨੇ, ਉਹਦੀ ਧੀ ਨੇ, ਉਹਦੇ ਅੱਗੋਂ ਮੁੰਡੇ ਨੇ, ਉਹ ਸਾਹਮਣੇ ਹੀ ਹੈ ਵੀ ਕਿਸ ਲੈਵਲ ਦੀ ਇਹਨਾਂ ਦੀ ਹੌਸਟਿਲਿਟੀ ਰਹੀ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਜਿਹੜਾ ਇਟਲੀ ਦੇ ਵਿੱਚ 1783 'ਚ ਅੱਜ ਦੇ ਦਿਨ ਬੜਾ ਵੱਡਾ ਜ਼ਲਜ਼ਲਾ ਅਰਥਕੁਏਕ ਆਇਆ, 50,000 ਲੋਕ ਮਾਰੇ ਗਏ। 1794 ਦੇ ਵਿੱਚ ਫ੍ਰੈਂਚ ਨੈਸ਼ਨਲ ਕਨਵੈਨਸ਼ਨ ਨੇ ਜਿਹੜਾ ਸਲੇਵਰੀ ਗੁਲਾਮੀ ਦੇ ਖਿਲਾਫ ਜਿਹੜੀ ਹੈ ਉਹ ਪ੍ਰੋਕਲੇਮੇਸ਼ਨ ਕੀਤੀ। 1797 'ਚ ਅੱਜ ਦੇ ਦਿਨ ਇਕੁਆਡੋਰ ਦੇ ਵਿੱਚ ਵੀ ਬੜਾ ਜ਼ੋਰਦਾਰ ਭੂਚਾਲ ਆਇਆ, 41,000 ਲੋਕ ਮਾਰੇ ਗਏ। 1822 'ਚ ਜਿਹੜੇ ਕਾਲੇ ਜਿਹੜੀ ਅਮਰੀਕਨ ਸਲੇਵਰੀ 'ਚੋਂ ਆਜ਼ਾਦ ਹੋਏ ਸੀ ਉਹਨਾਂ 'ਚੋਂ ਕੁਛ ਨੇ ਲਾਈਬੇਰੀਆ ਨਾਂ ਦਾ ਦੇਸ਼ ਵੈਸਟ ਅਫਰੀਕਾ ਦੇ ਵਿੱਚ ਸਥਾਪਿਤ ਕੀਤਾ ਜੀ। 1849 'ਚ ਅੱਜ ਦੇ ਦਿਨ ਵਿਸਕਾਂਸਨ ਯੂਨੀਵਰਸਿਟੀ ਦੀ ਬਿਗਨਿੰਗ ਹੋਈ। ਇੱਕ ਕਮਰਾ ਤੇ 20 ਸਟੂਡੈਂਟ ਸੀ, ਇੱਥੋਂ ਵਿਸਕਾਂਸਨ ਯੂਨੀਵਰਸਿਟੀ ਸ਼ੁਰੂ ਹੋਈ। 1899 'ਚ ਫਿਲੀਪੀਨਸ ਜਿਹਨੂੰ ਕਿ ਅਮਰੀਕਾ ਨੇ ਆਪਣੇ ਕਬਜ਼ੇ 'ਚ ਲਿਆ ਸੀ, ਲੋਕਾਂ ਨੇ ਰਿਵੋਲਟ ਕੀਤਾ ਫਿਲੀਪੀਨਸ ਵਾਲਿਆਂ ਨੇ ਕਿ ਅਸੀਂ ਤੁਹਾਡੇ ਥੱਲੇ ਨਹੀਂ ਰਹਿਣਾ। 1932 ਦੇ ਵਿੱਚ ਜਾਪਾਨ ਦੀਆਂ ਫੌਜਾਂ ਨੇ ਹਾਰਬਿਨ ਮਨਚੂਰੀਆ ਚੀਨ ਦੇ ਉੱਤੇ ਜਾ ਕੇ ਆਪਣਾ ਕਬਜ਼ਾ ਕੀਤਾ। 1936 'ਚ ਪਹਿਲਾ ਰੇਡੀਓ ਐਕਟਿਵ ਸਬਸਟਾਂਸ ਜਿਹੜਾ ਹੈ ਉਹ ਸਿੰਥੈਟਿਕਲੀ ਪ੍ਰੋਡਿਊਸ ਹੋਇਆ। 1938 'ਚ ਹਿਟਲਰ ਨੇ ਪੂਰਾ ਕੰਟਰੋਲ ਜਰਮਨੀ ਦਾ ਲਿਆ ਔਰ ਫਿਰ ਨਾਜ਼ੀ ਪਾਰਟੀ ਦੇ ਬੰਦਿਆਂ ਨੂੰ ਕੀ ਆਰਮੀ ਪੋਜੀਸ਼ਨਸ ਦੇ ਉੱਤੇ ਰੱਖਿਆ ਜੀ। 1948 'ਚ ਅੱਜ ਦੇ ਦਿਨ ਸ਼੍ਰੀਲੰਕਾ ਅੰਗਰੇਜ਼ਾਂ ਤੋਂ ਆਜ਼ਾਦ ਮੁਲਕ ਬਣਿਆ। 1957 ਦੇ ਵਿੱਚ ਪਹਿਲੀ ਇਲੈਕਟ੍ਰੀਕਲ ਪੋਰਟੇਬਲ ਟਾਈਪਰਾਈਟਰ ਜਿਹੜਾ ਹੈ ਉਹ ਸੇਲ ਦੇ ਉੱਤੇ ਸਾਇਰਾਕਿਊਜ਼ ਨਿਊਯਾਰਕ ਦੇ ਵਿੱਚ ਉਹਦੀ ਸੇਲ ਲੱਗੀ 1957 ਦੇ ਵਿੱਚ ਪੋਰਟੇਬਲ ਟਾਈਪਰਾਈਟਰ ਜੀ। 1971 ਦੇ ਵਿੱਚ ਬ੍ਰਿਟਿਸ਼ ਕਾਰ ਮੇਕਰ ਰੋਲਸ ਰਾਇਸ ਉਹਨਾਂ ਨੇ ਬੈਂਕਰਪਸੀ ਡਿਕਲੇਅਰ ਕੀਤੀ। ਸੋ ਇੱਕ ਜ਼ਮਾਨਾ ਸੀ ਕਿ ਰੋਲਸ ਰਾਇਸ ਦਾ ਰਾਜ ਹੁੰਦਾ ਸੀ ਸਾਰੇ ਪਾਸੇ, ਫਿਰ ਇੱਕ ਸਟੇਜ ਉਹ ਵੀ ਆਈ ਕਿ ਦਿਵਾਲੀਆ ਹੋ ਗਿਆ ਜੀ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਪਾਕਿਸਤਾਨ ਦੀ ਪਾਰਲੀਮੈਂਟ ਨੇ ਇੱਕ ਮਤਾ ਪਾਸ ਕਰਕੇ ਯੂਨਾਈਟਿਡ ਨੇਸ਼ਨ ਨੂੰ ਕਿਹਾ ਹੈ ਕਿ ਉਹ ਜੰਮੂ ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾ ਕੇ ਕਸ਼ਮੀਰ ਮਸਲੇ ਦਾ ਹੱਲ ਕੱਢੇ। ਜੀ ਡਾਕਟਰ ਸਾਹਿਬ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਦੇਖੋ ਕੱਲ੍ਹ ਜਿਹੜਾ ਆਉਣ ਵਾਲਾ ਹੈ 5 ਫਰਵਰੀ ਇਹ ਕਸ਼ਮੀਰ ਸੋਲੀਡੈਰਿਟੀ ਡੇ ਹੈ। ਕੱਲ੍ਹ ਅਸੀਂ ਉੱਤੇ ਜ਼ਿਕਰ ਵੀ ਕਰਾਂਗੇ ਜੀ। ਤੇ ਔਨ ਦਾ ਈਵ ਆਫ ਕਸ਼ਮੀਰ ਸੋਲੀਡੈਰਿਟੀ ਡੇ ਉੱਤੇ 4 ਫਰਵਰੀ ਨੂੰ ਪਾਕਿਸਤਾਨ ਦੀ ਪਾਰਲੀਮੈਂਟ ਨੇ ਆਪਣਾ ਜਿਹੜਾ ਉਹਨਾਂ ਦਾ ਇਜਲਾਸ ਸੀ ਉਹਦੇ 'ਚ ਯੂਨੈਨੀਮਸਲੀ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਕਿ ਅਸੀਂ ਕਸ਼ਮੀਰੀਆਂ ਦੀ ਆਜ਼ਾਦੀ ਤਹਿਰੀਕ ਦੇ ਨਾਲ ਖੜ੍ਹੇ ਹਾਂ ਔਰ ਅਸੀਂ ਪੋਲੀਟੀਕਲੀ, ਮੋਰਲੀ ਔਰ ਡਿਪਲੋਮੈਟਿਕਲੀ, ਸਿਆਸੀ ਤੌਰ 'ਤੇ, ਇਖਲਾਕੀ ਤੌਰ 'ਤੇ
ਔਰ ਕੂਟਨੀਤਕ ਤੌਰ ਤੇ ਕਸ਼ਮੀਰੀਆਂ ਦੀ ਪੂਰੀ ਮਦਦ ਕਰਾਂਗੇ ਜੀ। ਔਰ ਉਹਨਾਂ ਨੇ ਇੰਡੀਆ ਨੂੰ ਵੀ ਵਾਰਨ ਕੀਤਾ ਕਿ ਵੀ ਤੁਸੀਂ ਉੱਥੇ ਨਾਨ ਕਸ਼ਮੀਰੀਆਂ ਨੂੰ ਸੈਟਲ ਹੋਣ ਦੇ ਹੱਕ ਦੇ ਕੇ ਕਸ਼ਮੀਰ ਦੀ ਡੈਮੋਗ੍ਰਾਫਿਕ ਨੂੰ, ਉਸ ਦੀ ਪੋਪੂਲੇਸ਼ਨ ਨੂੰ ਇਨਬੈਲੈਂਸ ਕਰ ਰਹੇ ਹੋ, ਇਹ ਐਕਸੈਪਟੇਬਲ ਨਹੀਂ ਹੈ। ਔਰ ਇਸੇ ਮਤੇ ਦੇ ਵਿੱਚ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਨੂੰ ਵੀ ਕਿਹਾ ਕਿ ਭਾਈ ਇਹ ਤੁਹਾਡਾ ਜ਼ਿੰਮਾ ਹੈ, ਕਿਉਂਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਮਤੇ ਨੇ ਕਿ ਕਸ਼ਮੀਰ ਦੇ ਵਿੱਚ ਰਾਏ ਸ਼ੁਮਾਰੀ ਪਲੇਬਸਾਈਟ ਲੋਕਾਂ ਨੂੰ ਪੁੱਛਿਆ ਜਾਏ ਕਿ ਉਹ ਕੀ ਚਾਹੁੰਦੇ ਨੇ ਕਰਵਾਇਆ ਜਾਏ, ਸੋ ਕਸ਼ਮੀਰ ਦੇ ਵਿੱਚ ਪਲੇਬਸਾਈਟ ਕਰਵਾਓ। ਸੋ ਇਹ ਉਹਨਾਂ ਦਾ ਯੂਨੈਨਿਮਸ ਰੈਜ਼ੋਲੂਸ਼ਨ ਸੀ। ਅਸੀਂ ਸਮਝਦੇ ਹਾਂ ਕਿ ਇਸ ਸਟੇਜ ਤੇ ਜਦੋਂ ਕਿ ਹਿੰਦੂਤਵ ਵੀ ਪੂਰੀ ਤਰ੍ਹਾਂ ਭੁੱਤਰੇ ਹੋਏ ਨੇ, ਜੰਮੂ ਕਸ਼ਮੀਰ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ PDP ਨੇ ਕਿਵੇਂ ਕਿਤੇ ਨਾ ਕਿਤੇ ਕੰਪਰੋਮਾਈਜ਼ ਕੀਤਾ ਲੱਗਦਾ ਆਪਣੀ ਪੋਜੀਸ਼ਨ ਦੇ ਨਾਲ ਜੀ। ਹਾਲਾਂਕਿ ਪਾਰਟੀ ਦੇ ਵਿੱਚ ਵਿਰੋਧ ਹੋਇਆ ਹੈ। ਇੱਕ ਉਹਨਾਂ ਦਾ MP ਹੈ, ਬੇਗ ਸ਼ਾਇਦ ਉਹਦਾ ਨਾਂ ਹੈ PDP ਦਾ, ਉਹਨੇ ਬਿਆਨ ਦੇ ਦਿੱਤਾ ਕਿ ਜੀ ਜਿਹੜੇ ਨਾਨ ਕਸ਼ਮੀਰੀ ਰਹਿੰਦੇ ਨੇ ਵੈਸਟ ਪੰਜਾਬ ਦੇ ਕਸ਼ਮੀਰ 'ਚ, ਉਹਨਾਂ ਨੂੰ ਵੋਟਿੰਗ ਹੱਕ ਤਾਂ ਹੈ ਪਰ ਰੈਜ਼ੀਡੈਂਟ ਰਾਈਟ ਨਹੀਂ, ਉਹਨਾਂ ਵੱਲ ਸਿੰਪੈਥੈਟਿਕਲੀ ਹਮਦਰਦੀ ਦੇ ਨਾਲ ਵਿਚਾਰ ਕਰਨਾ ਚਾਹੀਦਾ। ਪਾਰਟੀ 'ਚ ਵਿਰੋਧਤਾ ਹੋਈ, ਉਹਨੇ ਅਸਤੀਫਾ ਦਿੱਤਾ। ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ BJP ਕਸ਼ਮੀਰ ਦੇ ਵਿੱਚ ਖਰੀਦੇਗੀ, ਬੰਦੇ ਉੱਥੇ ਵੀ ਵਿਕਣ ਲਈ ਤਿਆਰ ਹੁੰਦੇ ਨੇ। ਸੋ ਪਾਕਿਸਤਾਨ ਦੀ ਪਾਰਲੀਮੈਂਟ ਵੱਲੋਂ ਕਸ਼ਮੀਰੀ ਕਾਜ਼ ਦੇ ਨਾਲ ਸੋਲੀਡੈਰਿਟੀ ਬੜੀ ਇੰਪੋਰਟੈਂਟ ਸੀ ਔਰ ਘੱਟੋ ਘੱਟ ਦੇ ਨਾਲ ਕਸ਼ਮੀਰੀਆਂ ਨੂੰ ਇਹ ਜ਼ਰੂਰ ਸੁਨੇਹਾ ਮਿਲਿਆ ਕਿ ਅਜੇ ਪਾਕਿਸਤਾਨ ਨੇ ਕੋਈ ਉਹਨਾਂ ਦੇ ਕਾਜ਼ ਨੂੰ ਛੱਡਿਆ ਨਹੀਂ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੀ ਬਾਣੀ, ਜਿਹੜੇ ਕਿ ਬਾਣੀ ਦੇ ਅੱਡ-ਅੱਡ ਰੂਪ ਨੇ, ਉਹਨਾਂ ਦੇ ਵਿੱਚ ਇੱਕ ਫੁਨ ਹੈ ਦੇ ਥੱਲੇ ਮਹੱਲਾ ਪੰਜਵਾਂ ਦੀ ਬਾਣੀ ਦੇ 2 ਸ਼ਲੋਕ ਅਸੀਂ ਚੁਣੇ ਨੇ ਜੀ। ਔਰ ਇਹ ਹੱਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਜੀ। ਕਿ ਉਸ ਨਿਰੰਕਾਰ ਦੇ ਹੱਥੋਂ ਅਗਮ, ਜਿਹੜਾ ਲਖਿਆ ਨਹੀਂ ਜਾਂਦਾ, ਜਿਹੜਾ ਬਿਆਨਿਆ ਨਹੀਂ ਜਾਂਦਾ, ਉਹਦੇ ਹੱਥ 'ਚ ਕਲਮ ਹੈ। ਹੱਥ ਕਲਮ ਅਗਮ ਮਸਤਕ ਲੇਖਾਵਤੀ, ਉਸ ਕਲਮ ਦੇ ਨਾਲ ਮੱਥੇ ਦੇ ਉੱਤੇ ਲਿਖ ਦਿੰਦਾ, ਜਿਹਨੂੰ ਅਸੀਂ ਡੈਸਟਨੀ ਕਹਿੰਦੇ ਹਾਂ, ਭਾਗ ਕਹਿੰਦੇ ਹਾਂ, ਕਿਸਮਤ ਵੀ ਕਹਿੰਦੇ ਹਾਂ ਜੀ। ਜਾਂ ਜੇ ਇਹਨੂੰ ਕਿਹਾ ਜਾਏ ਕਿ ਜੋ ਵੀ ਲੈ ਕੇ ਆਇਆ ਮਨੁੱਖ, ਉਹ ਨਿਰੰਕਾਰ ਨੇ ਜਨਮ ਦੇ ਵੇਲੇ ਹੀ ਸਾਨੂੰ ਦੇ ਦਿੱਤਾ ਹੈ। ਗੁਣ ਵੀ ਔਗਣ ਵੀ, ਅੱਜ ਭਾਵੇਂ ਉਹਨੂੰ DNA ਨਾਲ ਜੋੜ ਕੇ ਦੇਖਿਆ ਜਾਏ, ਕਿਸੇ ਹੋਰ ਨਾਲ ਦੇਖਿਆ ਜਾਏ, ਪਰ ਬਹੁਤ ਕੁਛ ਤਾਂ ਅਸੀਂ ਉਹੀ ਹੈ, 60-70% ਤਾਂ ਉਹੀ ਹੈ ਜਿਹੜਾ ਪੈਕੇਜ ਜਨਮ ਦੇ ਨਾਲ ਹੀ ਆਇਆ। 25-30% ਸਰਕਮਸਟਾਂਸਿਸ, ਹਾਲਾਤ, ਮਾਹੌਲ ਤੁਹਾਨੂੰ ਬਣਾਉਂਦਾ ਹੈ, ਨਹੀਂ ਤਾਂ ਬਹੁਤ ਕੁਛ ਪਹਿਲਾਂ ਹੀ ਉਹਨੂੰ ਜਿਹੜਾ ਉਹ ਡੈਸਟਿਨਡ ਕਿਹਾ ਜਾਂਦਾ। ਗੁਰੂ ਸਾਹਿਬ ਨੇ ਫਰਮਾਇਆ ਕਿ ਹੱਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਕਿ ਉਹ ਨਿਰੰਕਾਰ ਬਹੁਤ ਸੋਹਣਾ, ਅਨੂਪ ਹੈ, ਰੂਪਵਾਨ ਹੈ ਔਰ ਉਹ ਸਾਰਿਆਂ ਦੇ ਨਾਲ, ਸਾਰੀ ਕਾਇਨਾਤ ਦੇ ਨਾਲ ਉਹ ਉਰਜ ਰਹੋ। ਉਰਜ ਹੈ ਮਤਲਬ ਉਹਨੇ ਹੀ ਡੀਲ ਕਰਨਾ, ਕਿਉਂਕਿ ਕਾਇਨਾਤ ਉਹਦੇ ਵੱਲ ਦੇਖਦੀ ਹੈ, ਉਹ ਕਾਇਨਾਤ ਉਸ ਦੇ ਬੱਚੇ ਬੱਚੀਆਂ ਨੇ ਜੀ, ਉਹ ਉਹਨਾਂ ਦਾ ਧਿਆਨ ਰੱਖਦਾ ਹੈ। ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀ ਹੈ, ਕਿ ਹੇ ਨਿਰੰਕਾਰ ਤੁਹਾਡੀ ਉਸਤਤ ਇਸ ਮੂੰਹ ਦੇ ਨਾਲ ਨਹੀਂ ਬਿਆਨ ਕੀਤੀ ਜਾ ਸਕਦੀ। ਮੋਹੀ ਦੇਖ ਦਰਸ ਨਾਨਕ ਬਲਿਹਾਰੀ ਹੈ, ਤੂੰ ਇੰਨਾ ਰੂਪਵੰਤ ਹੈ, ਇੰਨਾ ਸੋਹਣਾ ਹੈ, ਇੰਨਾ ਅਨੂਪ ਹੈ। ਮੋਹੀ ਦੇਖ ਦਰਸ, ਕਿ ਮੈਂ ਤੇਰਾ ਦਰਸ਼ਨ ਦੇਖ ਕੇ ਹੀ ਮੋਹੀ ਗਈ ਹੈ ਜਾਂ ਮੋਹਿਆ ਗਿਆ ਹੈ। ਨਾਨਕ ਬਲਿਹਾਰੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਬਲਿਹਾਰ ਹੈ। ਤੇ ਦੂਸਰਾ ਸ਼ਲੋਕ ਹੈ, ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ, ਅਰਪੀ ਸਭ ਸਿਗਾਰ ਇਹੋ ਜਿਉ ਸਭ ਦਿਵਾ, ਆਸ ਪਿਆਸੀ ਸੇਜ ਜੋ ਕੰਤ ਵਿਛਾਈ ਹੈ, ਹਰਿਹਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ। ਜੀ, ਕਿ ਭਾਈ ਮੈਂ ਸੰਤ ਸਭਾ 'ਚ ਬੈਠ ਕੇ, ਸਤ ਸੰਗਤ 'ਚ ਬੈਠ ਕੇ ਤੇਰੀ ਕੀਰਤ, ਤੇਰੀ ਸਿਫਤ ਸਲਾਹ ਕਰਦਾ ਹੈ ਪਿਆਰੇ। ਅਰਪੀ ਸਭ ਸਿਗਾਰ, ਮੈਂ ਆਪਣੇ ਸਾਰੇ ਸ਼ਿੰਗਾਰ ਜਿਹੜੇ ਨੇ ਉਹ ਤੈਨੂੰ ਅਰਪਦਾ ਹੈ। ਇਹ ਜਿਉ ਸਭ ਦਿਵਾ, ਮੈਂ ਆਪਣਾ ਸਾਰਾ ਜੀਵ ਮਤਲਬ ਆਪਣੀ ਸੋਲ, ਆਪਣੀ ਰੂਹ ਤੇਰੇ ਅੱਗੇ ਭੇਟ ਕਰਦਾ। ਆਸ ਪਿਆਸੀ ਸੇਜ ਜੋ ਕੰਤ ਵਿਛਾਈ ਹੈ। ਹੁਣ ਇਹ ਮੈਟਾਫਰ ਜਾਂ ਅਲੰਕਾਰ ਪਤੀ ਪਤਨੀ ਦੇ ਸੈਂਸ ਦੇ ਵਿੱਚ ਹੈ ਕਿ ਵੀ ਮੈਂ ਆਪਣੇ ਪਿਆਰੇ ਦੇ ਲਈ ਸੇਜ ਵਿਛਾਈ ਹੈ, ਕਿ ਮੇਰਾ ਪਿਆਰਾ ਆ ਕੇ ਇਸ ਸੇਜ ਦੇ ਉੱਤੇ ਜਿਹੜਾ ਉਹ ਵਿਰਾਜੇ। ਆਸ ਪਿਆਸੀ, ਕਿ ਮੈਂ ਇਸ ਆਸ ਦੇ ਵਿੱਚ ਪਿਆਸੀ ਕਿ ਮੈਨੂੰ ਆਪਣੇ ਪਤੀ ਪਿਆਰੇ ਦਾ ਸੰਗ ਮਿਲੇ, ਨਿਰੰਕਾਰ ਦੀ ਦਾ ਪਿਆਰ ਮਿਲੇ।
ਹਰਿਹਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ। ਪਰ ਅਖੀਰ ਜਿਵੇਂ ਹੱਥ ਕਲਮ ਅਗਮ ਮਸਤਕ ਲਿਖਾਵਤੀ ਹੈ, ਕਨਕਲੂਜਨ ਇਸ ਸ਼ਲੋਕ ਦਾ ਵੀ ਇਹੀ ਹੈ ਜੀ ਕਿ ਹਰਿਹਾ ਮਸਤਕ ਹੋਵੇ ਭਾਗ, ਕਿ ਬੇਸ਼ੱਕ ਮੇਰੀ ਯਰਨਿੰਗ ਹੈ, ਮੇਰੀ ਚਾਹਨਾ ਹੈ ਆਪਣੇ ਪਤੀ ਪਿਆਰੇ ਨੂੰ ਮਿਲਣ ਦੀ, ਪਰ ਜੇ ਮੇਰੇ ਮਸਤਕ ਤੇ ਭਾਗ ਹੋਣਗੇ ਤਾਂ ਸਾਜਨ ਪਾਈਏ, ਤਾਂ ਹੀ ਨਿਰੰਕਾਰ ਪ੍ਰਭੂ ਨਿਰੰਕਾਰ ਪਤੀ ਮੈਨੂੰ ਪ੍ਰਾਪਤ ਹੋਣਗੇ। ਜੀ ਡਾਕਟਰ ਇਹ ਸਾਹਿਬ, ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।